ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, फ्रांस ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਹੋ ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ, ਜੋ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ ਸਿਰਸੇ ਵਾਲੇ ਬਾਬੇ ਤੋਂ, ਜਿਹੜਾ ਡੇਰਾ ਮੁਖੀ ਆ ਉਸ ਦੇ ਉੱਤੇ ਕਹਿੰਦੇ ਕਿ ਇੱਕ ਹੋਰ ਕੇਸ ਪੈਣ ਵਾਲਾ ਆ ਜੀ, ਜਿਹੜਾ ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈ ਜੀ, ਉਹਨੇ ਫੈਸਲਾ ਦਿੱਤਾ ਸੀਗਾ ਕਿ ਜਿਹੜਾ ਜੀ ਨਪੁੰਸਕ ਕਰਨ ਵਾਲਾ ਜਿਹੜਾ ਮਾਮਲਾ ਹੈ, 166 ਲੋਕ ਨੇ ਜੀ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਉਹ ਨਪੁੰਸਕ ਕਰ ਦਿੱਤੇ ਗਏ ਨੇ ਇਸ ਡੇਰੇ ਦੇ ਵੱਲੋਂ। ਇਸ ਮਾਮਲੇ ਦੇ ਉੱਤੇ ਅੱਜ ਜਿਹੜਾ ਜੀ ਜਿਹੜੀ CBI ਹੈ ਉਹ FIR ਦਰਜ ਜਿਹੜਾ ਜੀ ਉਹ ਕਰ ਸਕਦੀ ਹੈ। CBI ਦੇ ਜਿਹੜੇ ਸੂਤਰ ਨੇ ਉਹ ਦੱਸਦੇ ਨੇ ਕਿ FIR ਜਿਹੜੀ ਉਹ ਦਰਜ ਕੀਤੀ ਜਾਣੀ ਸੀਗੀ ਕੱਲ ਐਕਚੁਅਲੀ, ਪਰ ਕੋਈ ਟੈਕਨੀਕਲ ਪ੍ਰੋਬਲਮ ਜਿਹੜੀਆਂ ਕਰਕੇ ਇਹ ਕਾਰਵਾਈ ਪੂਰੀ ਨਹੀਂ ਹੋ ਸਕੀ ਤੇ ਅੱਜ ਇਹ ਜਿਹੜਾ ਕੇਸ ਹੈ ਉਹ ਦਰਜ ਹੋ ਸਕਦਾ ਜੀ। ਜਿਹੜੀ ਜਾਂਚ ਏਜੰਸੀ ਦੀ ਕਾਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਸਿੱਟਾ ਹੋਊਗੀ ਜੀ, ਜਿਹਦੇ ਵਿੱਚ ਡੇਰੇ ਮੁਖੀ ਦੇ ਖਿਲਾਫ ਉਹਨੇ ਸ਼ਰਧਾਲੂਆਂ ਨੂੰ ਨਪੁੰਸਕ ਬਣਾਉਣ ਦੇ ਦੋਸ਼ਾਂ ਦੀ ਜਾਂਚ ਕਰਨ ਦੇ ਵਾਸਤੇ ਕਿਹਾ ਸੀਗਾ। ਸੋ ਇਹ ਸ਼ਾਇਦ ਉਹਦੀ ਜਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਉਹਦੀ ਐਡਵਾਂਸ ਬੁਕਿੰਗ ਹੀ ਹੈ। ਇੱਕ ਸ਼ਰਧਾਲੂ ਹੈ ਡੇਰੇ ਦਾ ਜੀ, ਹੰਸਰਾਜ ਚੌਹਾਨ, ਉਹਨੇ ਹਾਈ ਕੋਰਟ ਦੇ ਵਿੱਚ ਅਰਜੀ ਦਾਇਰ ਕਰਕੇ ਦੋਸ਼ ਲਾਇਆ ਸੀਗਾ ਕਿ ਉਹਨੂੰ ਤੇ 400 ਦੇ ਕਰੀਬ ਹੋਰ ਸ਼ਰਧਾਲੂਆਂ ਨੂੰ ਡੇਰੇ ਦੇ ਵਿੱਚ ਨਪੁੰਸਕ ਬਣਾ ਕੇ ਰੱਖਿਆ ਹੋਇਆ। ਚੌਹਾਨ ਨੇ ਇਸ ਮਾਮਲੇ ਦੀ CBI ਜਾਂਚ ਮੰਗੀ ਸੀਗੀ ਔਰ ਡੇਰੇ ਵਿਚਲੇ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਡੇਰਾ ਮੁਖੀ ਦੇ ਇਸ਼ਾਰੇ ਦੇ ਉੱਤੇ ਸ਼ਰਧਾਲੂਆਂ ਨੂੰ ਨਪੁੰਸਕ ਬਣਾਇਆ ਜਾਂਦਾ ਸੀਗਾ ਔਰ ਉਹਨਾਂ ਨੂੰ ਇਹ ਲਾਲਚ ਦਿੱਤਾ ਜਾਂਦਾ ਸੀਗਾ ਕਿ ਏਦਾਂ ਕਰਨ ਦੇ ਨਾਲ ਉਹਨਾਂ ਦਾ ਰੱਬ ਦੇ ਨਾਲ ਸਿੱਧਾ ਜਿਹੜਾ ਜੀ ਉਹ ਮੇਲ ਹੋ ਜਾਊਗਾ। ਤੇ ਹਾਈ ਕੋਰਟ ਦੇ ਜਸਟਿਸ K ਕੰਨਨ ਨੇ ਇਸ ਮਾਮਲੇ ਤੇ CBI ਜਾਂਚ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਸੀਗੇ ਤੇ ਅੱਜ ਇਹ ਜਿਹੜਾ ਪਰਚਾ ਜੀ CBI ਦੇ ਵੱਲੋਂ ਦਰਜ ਕਰ ਲਿਆ ਜਾਊਗਾ ਡੇਰਾ ਮੁਖੀ ਦੇ ਉੱਤੇ। ਦੱਸਦੀਏ ਕਿ ਜਿਹੜੀ CBI ਹੈ ਜੀ ਉਹ ਪਹਿਲਾਂ ਸਾਧਵੀਆਂ ਦੇ ਬਲਾਤਕਾਰ ਤੇ ਕਤਲ ਜਿਹੜਾ ਛਤਰਪਤੀ ਦਾ ਹੋਇਆ ਸੀ ਪੱਤਰਕਾਰ ਦਾ, ਉਹ ਵੀ ਜਿਹੜੇ ਕੇਸ ਨੇ ਉਹ ਚੱਲ ਰਹੇ ਨੇ ਡੇਰਾ ਮੁਖੀ ਦੇ ਉੱਤੇ। ਉਹਦਾ ਜਿਹੜਾ ਪੋਸ਼ਾਕ ਪਾਉਣ ਵਾਲਾ ਮਾਮਲਾ ਸੀਗਾ, ਜਿਹੜੇ ਗੁਰੂ ਗੋਬਿੰਦ ਸਿੰਘ ਵਰਗੀ, ਉਹ ਮਾਮਲਾ ਪੰਜਾਬ ਸਰਕਾਰ ਨੇ ਦਰਜ ਕੀਤਾ ਸੀਗਾ ਤੇ ਮੁੜ ਕੇ ਉਹਨੇ ਵਾਪਸ ਵੀ ਲੈ ਲਿਆ ਜੀ। ਜੀ, ਕਿਉਂਕਿ ਆਪ ਹੀ ਪੋਸ਼ਾਕ ਬਣਾ ਕੇ ਦਿੱਤੀ ਸੀਗੀ। ਅੱਗੇ ਗੱਲ ਕਰੀਏ ਜੀ ਜੰਮੂ ਕਸ਼ਮੀਰ ਦੀ ਕਰਦੇ ਹਾਂ ਕਿ ਆਪਾਂ ਕਾਫੀ ਦਿਨਾਂ ਤੋਂ ਉਹਨਾਂ ਨੂੰ ਕਵਰ ਕਰਦੇ ਆ ਰਹੇ ਹਾਂ ਕਿ ਉੱਥੇ ਜਿਹੜੀ ਸਰਕਾਰ ਬਣਨੀ ਸੀਗੀ PDP ਜਾਂ ਭਾਜਪਾ ਦੀ, ਕਿਸੇ ਦੇ ਨਾਲ ਗੱਲਬਾਤ ਬਣੀ ਜਾਂ ਨਹੀਂ ਬਣ ਰਹੀ ਜੀ। ਅਜੇ ਵੀ ਗੱਲ ਜਿਹੜੀ ਹੈ ਕਿਸੇ ਤਣ ਪੱਤਰ ਨਹੀਂ ਲੱਗ ਰਹੀ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਇੱਕ ਗੱਲ ਦੇ ਉੱਤੇ ਅੜੀ ਹੋਈ ਹੈ ਕਿ ਮੁੱਖ ਮੰਤਰੀ ਜਿਹੜਾ ਜੀ ਉਹਦਾ ਚਾਹੀਦਾ ਔਰ ਬਾਕੀ ਗੱਲਾਂ ਜਿਹੜੀਆਂ ਜੀ ਉਹ ਬਾਅਦ ਵਾਲੀਆਂ ਨੇ। ਸੋ PDP ਜਿਹੜੀ ਹੈ ਜੀ ਉਹ ਇਹਨਾਂ ਗੱਲਾਂ ਦੇ ਉੱਤੇ ਅੜੀ ਹੋਈ ਹੈ ਕਿ ਧਾਰਾ ਜਿਹੜੀ 370 ਹੈ ਉਹਦੇ ਉਹ ਕੋਈ ਨਾ ਕੋਈ ਸਥਾਈ ਜਿਹੜਾ ਜੀ ਉਹ ਹੱਲ ਚਾਹੁੰਦੀ ਆ ਸੈਂਟਰ ਦੀ ਸਰਕਾਰ ਤੋਂ, ਉਹਦੇ ਉੱਤੇ ਜਿਹੜਾ ਜੀ ਕੋਈ ਪੈਰ ਨਹੀਂ ਲਾ ਰਹੀ ਹੈ ਜੀ ਜਿਹੜੀ BJP ਹੈ। ਜਿਹੜੀ ਗੱਲ BJP ਉਭਾਰ ਰਹੀ ਹੈ ਪਿਛਲੇ ਦਿਨਾਂ ਤੋਂ ਕਿ 25 ਤਾਂ ਆਪ ਨੇ ਤੇ 6 ਆਜ਼ਾਦ ਵਿਧਾਇਕ ਉਹਦੇ ਨਾਲ ਨੇ, 31 ਨੇ ਉਹਦੇ ਕੋਲੇ। ਹੁਣ ਜਿਹੜੇ 3 ਆਜ਼ਾਦ ਵਿਧਾਇਕ ਨੇ ਜੀ ਉਹਨਾਂ ਨੇ ਥੋੜਾ ਪੈਰ ਪਛਾਂ ਖਿੱਚੇ ਨੇ। ਉਹਨਾਂ ਨੇ ਕਿਹਾ ਕਿ ਅਸੀਂ BJP ਦੇ ਨਾਲ ਜਿਹੜੇ ਉਹ ਨਹੀਂ ਹੈਗੇ ਇਸ ਮਾਮਲੇ ਦੇ ਉੱਤੇ।
ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਦੋ ਪਾਰਟੀਆਂ ਨੇ, ਉਹ ਚਾਹੇ PDP ਹੈ ਚਾਹੇ NC ਹੈ ਜਿਹੜੀ ਨੈਸ਼ਨਲ ਕਾਨਫਰੰਸ ਹੈ ਉੱਥੋਂ ਦੀ ਅਬਦੁੱਲਾ ਵਾਲੀ, ਇਹ ਦੋਨੋਂ ਜਿਹੜੀਆਂ ਨੇ ਜੀ ਉਹ ਇਸ ਗੱਲ ਦੇ ਉੱਤੇ ਡਰਦੀਆਂ ਨੇ ਕਿ ਜਿਹੜੇ ਸੂਬੇ ਦੇ ਲੋਕ ਨੇ ਕਿਤੇ ਉਹਨਾਂ ਨੂੰ ਉਹਦਾ ਸਫਾਇਆ ਪੱਕੇ ਤੌਰ ਦੇ ਉੱਤੇ ਨਾ ਕਰ ਦੇਣ ਉੱਥੋਂ, ਕਿ ਜੇ ਉਹਨਾਂ ਨੇ ਇਸ ਗੱਲ ਦੇ ਉੱਤੇ ਸਮਝੌਤਾ ਕਰ ਲਿਆ ਜਿਹੜਾ ਕਿ BJP ਚਾਹੁੰਦੀ ਹੈ ਕਿ ਉੱਥੋਂ ਦਾ ਜਿਹੜਾ ਇੱਕ ਹਿੰਦੂ ਭਾਈਚਾਰੇ ਦਾ ਮੁੱਖ ਮੰਤਰੀ ਹੈ ਉਹ ਬਣੇ ਤੇ ਪਹਿਲਾ ਜਿਹੜਾ ਜੀ ਉਹ ਮੁੱਖ ਮੰਤਰੀ ਉੱਥੋਂ ਦਾ BJP ਦਾ ਜਿਹੜਾ ਉਹ ਬਣੇ। ਸੋ ਸ਼ਾਇਦ ਇਹ ਗੱਲ ਜਿਹੜੀ ਇਹਨਾਂ ਦੀ ਵੱਡੀ ਆੜੇ ਆ ਰਹੀ ਆ। PDP ਚਾਹੁੰਦੀ ਆ ਕਿ ਮੁੱਖ ਮੰਤਰੀ ਉਹਦਾ ਹੀ ਹੋਵੇ 6 ਸਾਲਾਂ ਲਈ, BJP ਨਹੀਂ ਚਾਹੁੰਦੀ ਜੀ। BJP ਇਸ ਗੱਲ ਦੇ ਉੱਤੇ ਵੀ ਆ ਸਕਦੀ ਹੈ ਕਿ 3 ਸਾਲ ਲਈ ਹੋ ਸਕਦਾ, ਪਰ ਉਹ 3 ਸਾਲ ਲਈ ਪਹਿਲਾਂ ਚਾਹੁੰਦੀ ਆ ਜਿਹੜੀ PDP ਨਹੀਂ ਚਾਹੁੰਦੀ। ਹੁਣ NC ਦੇ ਨਾਲ ਵੀ ਜਿਹੜੀ ਹੈ ਜੀ ਉਹਦੀ ਗੱਲਬਾਤ ਜਿਹੜੀ ਹੈ ਜੀ ਉਹ ਚੱਲ ਰਹੀ ਆ। ਸੋ ਦੇਖਦੇ ਆ ਜੀ ਕਹਾਣੀ ਕਿੱਧਰ ਨੂੰ ਜਾਂਦੀ ਆ। ਹਾਂ, ਉਧਰ ਝਾਰਖੰਡ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਉਹਨੇ ਨਵੇਂ ਨੇ ਜਿਹੜੀ ਆ ਜੀ ਉਹ ਸਹੁੰ ਜ਼ਰੂਰ ਚੁੱਕ ਲਈ ਹੈ, ਪਰ ਜੰਮੂ ਕਸ਼ਮੀਰ ਅਜੇ ਜਿਹੜਾ ਜੀ ਵਿਹੂਣਾ ਹੈ ਸਰਕਾਰ ਤੋਂ। ਦੇਖਦੇ ਆ ਕਿੰਨੇ ਕੁ ਦੇਰ ਜਿਹੜੀ ਆ ਜੀ ਲੱਗਦੀ ਹੈ ਜੀ। ਅੱਛਾ ਜੀ, ਆਪਣੇ ਸਾਹਿਬ ਆਪਾਂ ਗੱਲਬਾਤ ਕਰਦੇ ਰਹੇ ਹਾਂ, ਕਾਫੀ ਟਾਈਮ ਤੋਂ ਕਰਦੇ ਰਹੇ ਹਾਂ ਕਿ ਜਿਹੜੇ ਨਸ਼ੇ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ, ਘਰ ਘਰ ਨਸ਼ੇ ਆ, ਪਰ ਅਕਾਲੀ ਦਲ ਨੇ ਸਰਹੱਦ ਚੁਣੀ ਆ ਕਿ 5 ਜਨਵਰੀ ਨੂੰ ਉੱਥੇ ਧਰਨਾ ਦੇਣਾ ਤੇ ਇੱਕ ਪਾਸੇ ਅੱਧੀ ਕੌਮ ਆ ਉਹਨਾਂ ਨੇ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਵੀ ਮਨਾਉਣਾ ਆ, ਤਾਂ ਇਹਨਾਂ ਨੇ ਸਰਹੱਦ ਤੇ ਧਰਨੇ ਦੇਣੇ ਆ। ਕੀ ਪੰਜਾਬ ਦੇ ਵਿੱਚ ਇਹਨਾਂ ਨੂੰ ਨਸ਼ਾ ਨਜ਼ਰ ਨਹੀਂ ਆਉਂਦਾ? ਅਸਲ ਦੇ ਵਿੱਚ ਤਾਂ ਇਹ ਜਿਹੜੀ ਕਹਾਣੀ ਹੈ ਜੀ ਉਹ ਹੈ ਅਮਿਤ ਸ਼ਾਹ ਇੱਥੇ ਆ ਰਹੇ ਨੇ, ਜਿਹੜੇ BJP ਦੇ ਮੁਖੀ ਨੇ ਜੀ। BJP ਦੇ ਵੱਲੋਂ ਜਿਹੜੀ ਇੱਕ ਇੱਥੇ ਮੁਹਿੰਮ ਵਿੱਢੀ ਹੋਈ ਹੈ ਜੀ ਮੈਂਬਰਸ਼ਿਪ ਭਰਤੀ ਕਰਨ ਦੀ, ਫਿਕਰ ਉਹਦਾ ਪਿਆ ਹੋਇਆ ਅਕਾਲੀ ਦਲ ਨੂੰ। ਇਸ ਕਰਕੇ ਹੁਣ ਜਿਹੜਾ ਮਸਲਾ, ਕਿਉਂਕਿ ਜਿਹੜੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜੀਆਂ ਕਾਨਫਰੰਸਾਂ ਹੋਈਆਂ ਨੇ ਉਹਦੇ ਵਿੱਚ ਸਾਰੀਆਂ ਦੇ ਵਿੱਚ ਮੁੱਦਾ ਤਾਂ ਇਹੀ ਭਾਰੂ ਰਿਹਾ। ਵਿਧਾਨ ਸਭਾ ਦੇ ਵਿੱਚ ਜਿਹੜਾ ਸੀਗਾ ਮੁੱਦਾ ਭਾਰੂ ਰਿਹਾ। ਵਿਕਰਮ ਸਿੰਘ ਮਜੀਠੀਆ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਸੱਦਾ ਪੱਤਰ ਜਿਹੜਾ ਜੀ ਪ੍ਰੇਮ ਪੱਤਰ ਆਇਆ, ਉਹ ਵੀ ਜਿਹੜਾ ਚਰਚਾ ਦਾ ਵਿਸ਼ਾ ਚਾਚ ਫਿਰੇ ਬਣਿਆ ਹੋਇਆ। ਤੋਂ ਇਸ ਕਰਕੇ ਘਿਰੀ ਤਾਂ ਹੈਗੀ ਆ ਜੀ ਸਰਕਾਰ ਡਰੱਗ ਵਾਲੇ ਮਸਲੇ ਦੇ ਉੱਤੇ, ਮੁਕੰਮਲ ਰੂਪ 'ਚ ਘਿਰੀ ਹੋਈ ਆ। ਤੇ ਵਿਧਾਨ ਸਭਾ ਦੇ ਵਿੱਚ ਉਹਦੀਆਂ ਗੋਲੜੀਆਂ ਵੀ ਲੱਗੀਆਂ ਜੀ। ਤਕਰੀਬਨ 7 ਕੁ ਸਾਲ ਦੇ ਵਿੱਚ ਪਹਿਲੀ ਵਾਰੀ ਜਿਹੜੀ ਵਿਰੋਧੀ ਧਿਰ ਸੀ ਉਹਨੇ ਘੇਰਨ ਦਾ ਯਤਨ ਕੀਤਾ, ਘੇਰ ਵੀ ਲਈ ਸਰਕਾਰ। ਸੋ ਇਹ ਉਹਦੇ ਵਿੱਚੋਂ ਨਿਕਲਿਆ ਹੋਇਆ ਜੀ ਸਾਰਾ ਕੁਝ ਕਿ ਹੁਣ ਉਹ ਡਰੱਗ ਵਾਲੇ ਮਸਲੇ, ਜਦੋਂ ਸਾਰੇ ਹੀ ਡਰੱਗ ਦੀ ਗੱਲ ਕਰੀ ਜਾ ਰਹੇ ਨੇ, ਦੂਜੀ ਕੋਈ ਗੱਲ ਸੁਣਦਾ ਨਹੀਂ। ਸੋ ਇਸ ਕਰਕੇ ਚੰਗੀ ਗੱਲ ਹੈ ਜੀ ਪੰਜਾਬ ਦੇ ਵਿੱਚ ਇਹ ਮਸਲਾ ਉੱਭਰਿਆ। ਅਕਾਲੀ ਦਲ ਕਹਿੰਦਾ ਜੀ ਕਿ ਹੁਣ ਉਹਨੇ ਜਿੱਥੋਂ ਜਿੱਥੋਂ ਲੰਘੇ ਨੇ ਉੱਥੇ ਉੱਥੇ ਜਿਹੜਾ ਜੀ ਇਹ ਧਰਨੇ ਲਾਉਣੇ ਨੇ ਅਕਾਲੀ ਦਲ ਨੇ BSF ਦੇ ਅਗੇਂਸਟ, ਕਿ ਉਹ ਢਿੱਲ ਜਿਹੜੀ ਆ ਕਰ ਰਹੀ ਆ, ਜਿਹੜੀ ਕਿ ਡਰੱਗ ਇੰਨੀ ਨਿਕਲ ਰਹੀ ਆ। ਹੁਣ ਦੇਖੋ, ਕੋਈ ਸਿਆਣਾ ਬੰਦਾ ਪੁੱਛਣ ਵਾਲਾ ਹੋਵੇ, ਚਲੋ ਮੰਨ ਲਿਆ 1% ਤੁਸੀਂ ਮੰਨ ਲਓ ਕਿ BSF ਜਿਹੜੀ ਆ ਉਹ ਰਲ ਮਿਲ ਕੇ ਉੱਥੋਂ ਡਰੱਗ ਜਿਹੜੀ ਆ ਉਹ ਕੱਢਦੀ ਆ, ਤੇ ਅੱਗੇ ਜਿਹੜੀ ਸਰਕਾਰ ਆ 7.5 ਸਾਲਾਂ ਤੋਂ ਅਕਾਲੀ ਦਲ ਦੀ ਆ, ਗਾਂ ਕਿੱਥੇ ਜਾਂਦੀ ਆ ਜੀ ਉਹ ਡਰੱਗ ਜਿਹੜੀ ਆ? ਕੀ ਉੱਥੇ ਬਾਰਡਰ ਦੇ ਉੱਤੇ ਪਈ ਰਹਿ ਜਾਂਦੀ ਆ, ਜਾਂ BSF ਦੀ ਸਿਕਿਉਰਿਟੀ ਦੇ ਤਹਿਤ ਉਹਨੂੰ ਫਿਰ ਦਿੱਲੀ ਤੱਕ ਲਿਆਂਦਾ ਜਾਂਦਾ, ਜਾਂ ਦੂਜੇ ਸੂਬਿਆਂ ਦੇ ਵਿੱਚ ਉਹ ਜਾਂਦੀ ਆ, ਜਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ ਉਹ BSF ਵਾਲੇ ਜਿਹੜੇ ਉਹ ਵੱਢਦੇ ਨੇ ਜੀ। ਜਿਹੜੀਆਂ ਰੇਪ ਪਾਰਟੀਜ਼ ਨੇ ਉੱਥੇ ਉਹ ਡਰੱਗ ਕਿੱਥੋਂ ਆਉਂਦੀ ਹੈ? ਇੱਕ ਦੂਜਾ ਇਹ ਕਿ ਜਿਹੜੇ ਮਰ ਰਹੇ ਲੋਕ ਨੇ, ਜਿਹੜੀ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਸਮਗਲਿੰਗ ਹੋ ਰਹੀ ਆ, ਉਹ ਇਸ ਡਰੱਗ ਦੀ ਬਹੁਤ ਥੋੜੀ ਆ ਜਿਹੜੀ ਸਰਹੱਦ ਪਾਰੋਂ ਆਉਂਦੀ ਆ। ਬਹੁਤੀ ਤਾਂ ਸਿੰਥੈਟਿਕ ਡਰੱਗ ਆ ਜਿਹੜੀ ਇੱਥੇ ਭਾਰਤ ਦੇ ਵਿੱਚ ਹੀ ਬਣਦੀ ਆ, ਪੰਜਾਬ ਦੇ ਵਿੱਚ ਬਣਦੀ ਆ, ਹਿਮਾਚਲ ਦੇ ਵਿੱਚ ਬਣਦੀ ਆ। ਉੱਥੇ ਮੋਰਚੇ ਜਿਹੜੇ ਆ ਜੀ ਉਹ ਕੌਣ ਲਾਊਗਾ? ਉੱਥੇ ਧਰਨੇ ਜਿਹੜੇ ਆ ਜੀ ਉਹ ਕੌਣ ਲਾਊਗਾ? ਹੁਣ ਜਿਹੜੀ ਪੰਜਾਬ ਪੁਲਿਸ ਹੈ ਉਹਦਾ ਇਹ ਟੋਟਲ ਫੇਲੀਅਰ ਆ। ਇੱਥੋਂ ਜਿਹੜੀ ਡਰੱਗ ਨਿਕਲਦੀ ਆ, ਪੁਲਿਸ ਜਿਹੜੀਆਂ ਫੋਰਸਾਂ ਨੇ ਉਹ ਇਹ ਮੰਨਦੀਆਂ ਨੇ ਕਿ 10% ਫੜੀ ਜਾਂਦੀ ਆ, 90% ਨਿਕਲ ਜਾਂਦੀ ਹੈ। ਸਿੰਥੈਟਿਕ ਡਰੱਗ ਤਾਂ ਟੋਟਲੀ ਨਿਕਲ ਰਹੀ ਹੈ, ਉਹ ਕਿੰਨੀ ਕੁ ਫੜੀ ਜਾਂਦੀ ਹੈ ਜੀ? ਕਿਤੇ ਭੋਲੇ ਤੋਂ ਬਾਅਦ ਤਾਂ ਉਹ ਫੜੀ ਨਹੀਂ ਗਈ। ਤੋ ਇਸ ਕਰਕੇ ਇਹ ਜਿਹੜੇ ਧਰਨੇ ਨੇ ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਜਿਹੜੀ ਗੱਲ ਹੈ। ਧਰਨੇ ਲੱਗਣੇ ਚਾਹੀਦੇ ਨੇ, ਚੰਗੀ ਗੱਲ ਹੈ, ਸਰਕਾਰ ਗੰਭੀਰ ਹੋਈ ਆ, ਪਰ ਕੀ ਸਰਕਾਰ ਦੀ ਗੰਭੀਰਤਾ ਜਿਹੜੀ ਹੈ ਜੀ ਉਹ ਧਰਨਿਆਂ ਦੇ ਰੂਪ ਦੇ ਵਿੱਚ ਹੁਣ ਦਿਸੂਗੀ ਕਿ BSF ਦੇ ਵਿਰੋਧ ਦੇ ਵਿੱਚ ਉਹਨਾਂ ਨੇ ਧਰਨਾ ਲਾ ਲਿਆ। ਉਹ ਸਿਰਫ ਕੇਂਦਰ ਦੀ ਸਰਕਾਰ ਨੂੰ ਜਿਹੜਾ ਨਾ ਜੀ ਉਹ ਅਬਲੇਟਣਾ ਚਾਹੁੰਦੀ ਹੈ, ਜਿਹੜੀ ਕਿ ਡਰੱਗ ਵਾਲੇ ਮਾਮਲੇ ਦੇ ਉੱਤੇ ਹੌਲੀ ਹੌਲੀ ਆਪਣਾ ਸ਼ਿਕੰਜਾ ਜਿਹੜਾ ਉਹ ਪੀੜਾ ਕਰ ਰਹੀ ਹੈ ਅਕਾਲੀ ਦਲ ਦੇ ਉੱਤੇ। ਇਹ ਤਾਂ ਅੰਦਰੂਨੀ ਜਿਹੜੀ ਕਲਾ ਨਾ ਜੀ ਇਹਨਾਂ ਦੋਨਾਂ ਦੀ, ਭਾਰਤੀ ਜਨਤਾ ਪਾਰਟੀ ਦੀ ਤੇ ਅਕਾਲੀ ਦਲ ਦੀ, ਇਹ ਉਹਦੇ ਵਿੱਚੋਂ ਨਿਕਲੀ ਹੋਈ ਜਿਹੜੀ ਗੱਲ ਹੈ ਜੀ। ਜਿਹੜਾ ਗ੍ਰਹਿ ਮੰਤਰੀ ਹੋਵੇ, ਪੁਲਿਸ ਉਹਦੇ ਅੰਡਰ ਹੁੰਦੀ ਹੈ ਜੀ। ਗ੍ਰਹਿ ਮੰਤਰਾਲਾ ਹੈ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ। ਇਹਦਾ ਮਤਲਬ ਕਿ ਉਹ ਕਿਤੇ ਨਾ ਕਿਤੇ ਮੰਨ ਰਹੇ ਨੇ ਕਿ ਉਹ ਜਿਹੜੀ ਪੁਲਿਸ ਹੈ ਜੀ ਉਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਹੈਗੀ। ਇਸ ਕਰਕੇ ਸਾਰੀ ਡਰੱਗ ਜਿਹੜੀ ਪੰਜਾਬ ਦੇ ਵਿੱਚੋਂ ਨਿਕਲ ਰਹੀ ਹੈ ਤੇ ਉਹ ਹੁਣ ਲੈ ਕੇ ਤੁਰ ਰਹੇ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਸਰਹੱਦ ਦੇ ਉੱਤੇ ਜੀ, ਵੀ ਉੱਥੇ ਜਾ ਕੇ ਅਸੀਂ ਜਿਹੜੇ ਆ ਜੀ ਧਰਨੇ ਲਾਵਾਂਗੇ। ਮੈਂ ਵੀ ਇੱਥੇ ਦੱਸ ਦਵਾਂ ਜੀ ਕਿ ਅਰਵਿੰਦ ਕੇਜਰੀਵਾਲ ਦਾ ਵਿਰੋਧ ਧਰਨੇ ਦਾ
ਇਹੀ ਅਕਾਲੀ ਦਲ ਵਾਲੇ ਕਰਦੇ ਸੀ ਕਿ ਮੰਤਰੀਆਂ ਨੂੰ ਧਰਨੇ ਨਹੀਂ ਲਾਉਣੇ ਚਾਹੀਦੇ, ਮੁੱਖ ਮੰਤਰੀਆਂ ਨੂੰ ਧਰਨੇ ਨਹੀਂ ਲਾਉਣੇ ਚਾਹੀਦੇ। ਹੁਣ ਇਹ ਕਿੱਥੋਂ ਨਿਕਲੇ ਨੇ ਧਰਨੇ? ਜੀ ਜੀ ਬਿਲਕੁਲ, ਉਹ ਵੀ ਕੋਈ ਟਾਈਮ ਪਾਸ ਹੈਗਾ ਇਹਨਾਂ ਦਾ, ਉਸ ਦਾ ਨਤੀਜਾ ਤੇ ਇਹਨਾਂ ਨੇ ਕੁਝ ਨਹੀਂ ਕੱਢਣਾ। ਇੱਧਰੋਂ ਗੱਲ ਆਈ ਉੱਧਰ ਗਈ ਆ। ਅੱਗੇ ਗੱਲ ਕਰੀਏ ਜੀ, ਜਿਹੜੇ ਭਗੌੜੇ ਪੰਜਾਬੀ ਆ, ਭਗੌੜੇ NRI ਆ, ਉਹਨਾਂ ਲਈ ਕਹਿੰਦੇ ਕਿ ਇੱਕ ਵਿਸ਼ੇਸ਼ ਕਮੇਟੀ ਬਣਾਈ ਆ, ਬਣਾਉਣੀ ਆ ਜੀ। ਇਹ ਮੁੱਖ ਮੰਤਰੀ ਨੇ ਜਿਹੜੇ ਸੰਗਤ ਦਰਸ਼ਨ ਕੀਤੇ ਨੇ ਮੋਗੇ ਦੇ ਵਿੱਚ, ਦੇਖੋ ਉੱਥੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਉਹ ਵੀ ਹੁਣ ਉਸ ਗੱਲ ਦੇ ਉੱਤੇ ਹੀ ਤੁਸੀਂ ਇਹ ਕਹਿ ਸਕਦੇ ਆ ਕਿ ਸਾਰੇ ਜਿਹੜੇ ਕੇਸ ਆ ਰਹੇ ਨੇ ਜੀ ਉਹ ਪ੍ਰਾਪਰਟੀਆਂ ਦੇ ਕਬਜ਼ੇ ਦੇ ਨੇ, ਜਿੰਨੇ ਵੀ ਉੱਥੇ ਆਏ ਨੇ। ਜੇ ਪੰਜਾਬ ਦੀ ਸਰਕਾਰ ਚਾਹੇ ਕਿ ਉਹ NRIs ਪ੍ਰਤੀ ਗੰਭੀਰ ਹੈ ਤੇ ਕਰਨਾ ਕੀ ਆ ਉਹਨਾਂ ਨੇ ਜੀ? ਕਰਨਾ ਇਹ ਹੈ ਨਾ ਕਿ ਉਹਨਾਂ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਨਹੀਂ ਹੋ ਸਕਦਾ। ਇਹ ਵੇਖਣਾ ਜੀ ਕਿ ਭੂਮੀ ਮਾਫੀਆ ਕੌਣ ਹੈ। ਭੂਮੀ ਮਾਫੀਆ ਕੋਈ ਬਾਹਰੋਂ ਨਹੀਂ ਆਉਂਦਾ ਜੀ, ਭੂਮੀ ਮਾਫੀਆ ਇੱਥੋਂ ਦਾ ਹੀ ਆ। ਇਹ ਗੱਠਜੋੜ ਹੈ ਸਿਆਸਤਦਾਨਾਂ ਦਾ, ਪੁਲਿਸ ਦਾ ਤੇ ਗੁੰਡਾ ਅਨਸਰਾਂ ਦਾ, ਤਿੰਨ ਤਾਂ ਜਾਣੇ ਨੇ ਜੀ। ਜੇ ਉਹਨਾਂ ਦੇ ਉੱਤੇ ਨੱਥ ਪਾ ਲਈ ਜਾਵੇ ਤੇ ਸੰਗਤ ਦਰਸ਼ਨ ਕਰਨ ਦੀ ਲੋੜ ਹੀ ਨਹੀਂ। ਕਿਉਂ ਲੋੜ ਪਵੇ ਮੁੱਖ ਮੰਤਰੀ ਨੂੰ ਇੱਕ ਮਜਬੂਰ ਹੋ ਕੇ ਇਹੋ ਜਿਹੇ ਸੰਗਤ ਜਿਹੜੇ ਦਰਸ਼ਨ ਨੇ ਉਹਦੇ ਵਿੱਚ ਸ਼ਿਕਾਇਤਾਂ ਜਿਹੜੀਆਂ ਸੁਣਨੀਆਂ ਪੈਣ? ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਥਾਣਿਆਂ ਦੇ ਵਿੱਚ ਨਹੀਂ ਸੁਣੀਆਂ ਜਾ ਰਹੀਆਂ, ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ, ਤਾਂ ਕਰਕੇ ਮੁੱਖ ਮੰਤਰੀ ਦੇ ਕੋਲੇ ਜਿਹੜੀਆਂ ਜੀ ਇਹ ਸ਼ਿਕਾਇਤਾਂ ਉਹ ਪਹੁੰਚੀਆਂ ਨੇ। ਉਹਨਾਂ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖਰੇ NRI ਸੈੱਲ ਜਿਹੜੇ ਉਹ ਬਣਨਗੇ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਭਗੌੜੇ ਕਰਾਰ ਦਿੱਤੇ ਨੇ ਪ੍ਰਵਾਸੀ ਪੰਜਾਬੀ, ਉਹਨਾਂ ਦੇ ਕੇਸਾਂ ਦੇ ਉੱਤੇ ਗ੍ਰਹਿ ਸੈਕਟਰੀ ਨੂੰ ਸਮੀਖਿਆ ਕਰਨ ਤੇ ਜ਼ਮੀਨਾਂ ਦੀ ਤਕਸੀਮ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦਾ ਜਿਹੜਾ ਜੀ ਉਹ ਉਹਨਾਂ ਨੇ ਐਲਾਨ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਇੱਕ NRIs ਜਿਹੜੇ ਨੇ ਜੀ ਉਹਨਾਂ ਦੇ ਉੱਤੇ ਆਧਾਰਿਤ 5 ਮੈਂਬਰੀ ਕਮੇਟੀ ਬਣੂਗੀ, ਜਿਹੜੀ ਇੱਦਾਂ ਦੇ ਜਿਹੜੇ ਝਗੜੇ ਨੇ ਉਹਨਾਂ ਨੂੰ ਆਪਸੀ ਰਜ਼ਾਮੰਦੀ ਦੇ ਨਾਲ ਹੱਲ ਜਿਹੜਾ ਜੀ ਉਹ ਕਰਵਾ ਸਕੂਗੀ। ਇਹ ਕਮੇਟੀ ਦੇ ਵਿੱਚ ਕੌਣ ਹੋਣਗੇ, ਕਿਹੜੇ ਪ੍ਰਵਾਸੀ ਇਹਦੇ ਵਿੱਚ ਜਿਹੜੇ ਉਹ ਲਏ ਜਾਣਗੇ, ਇਹਦਾ ਖੁਲਾਸਾ ਜਿਹੜਾ ਜੀ ਉਹਨਾਂ ਨੇ ਕੋਈ ਨਹੀਂ ਕੀਤਾ। ਚੰਗੀ ਗੱਲ ਹੈ, ਜਿਹੜੇ ਪ੍ਰਵਾਸੀ ਭਗੌੜੇ ਨੇ ਉਹਨਾਂ ਦੇ ਉੱਤੇ ਨਜ਼ਰਸਾਨੀ ਜਿਹੜੀ ਹੋਣੀ ਚਾਹੀਦੀ ਹੈ ਜੀ, ਬੜੀ ਜ਼ਰੂਰੀ ਹੈ। ਉਹਦੇ ਵਿੱਚ ਬਹੁਤੇ ਤਾਂ ਉਹ ਨੇ ਜਿਨ੍ਹਾਂ ਦੇ ਉੱਤੇ ਐਵੇਂ ਮਾੜੇ ਮੋਟੇ ਕੇਸਾਂ ਦੇ ਵਿੱਚ ਉਹਨਾਂ ਨੂੰ ਫਸਾ ਲਿਆ ਗਿਆ, ਕਿਸੇ ਤੇ ਜੁੱਤੀ ਚੁੱਕਣ ਦਾ ਕੇਸ ਪਾਤਾ, ਕਿਸੇ ਤੇ ਤਰਪੈਲ ਚੋਰੀ ਕਰਨ ਦਾ ਕੇਸ ਜਿਹੜਾ ਪਾਤਾ, ਤਾਂ ਕਿ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ ਜਾ ਸਕੇ। ਤੋਂ PO ਕਰਾਰ ਦੇ ਕੇ ਫਿਰ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਉੱਤੇ ਜਿਹੜੇ ਕਬਜ਼ੇ ਨੇ ਉਹ ਕੀਤੇ ਜਾ ਸਕਣ। ਜੇ ਇਹਦੇ ਸੰਬੰਧੀ ਸਰਕਾਰ ਕਾਨੂੰਨ ਹੀ ਇੰਨੇ ਕੁ ਸਖਤ ਜਿਹੜੇ ਉਹ ਬਣਾ ਦੇਵੇ ਕਿ ਨਹੀਂ ਉਹਨਾਂ ਦੇ ਉੱਤੇ ਜਿਹੜੇ ਜੀ ਉਹ ਕਬਜ਼ੇ ਕੀਤੇ ਜਾ ਸਕਦੇ, ਤਾਂ ਸਾਰੇ ਸਮੱਸਿਆ ਦਾ ਜਿਹੜਾ ਹੱਲ ਹੋ ਸਕਦਾ ਜੀ। ਸੋ ਜਿਵੇਂ ਪਹਿਲਾਂ NRI ਸੰਮੇਲਨ ਜਿਹੜਾ ਉਹ ਕਰਵਾ ਕੇ ਸਰਕਾਰ ਜਿਹੜੀ ਆ ਜੀ ਉਹ ਫੋਕੇ ਨਾਰੇ ਮਾਰਦੀ ਰਹੀ ਹੈ, ਉਹੀ ਕੁਝ ਜਿਹੜਾ ਜੀ ਹੁਣ ਇਹ NRI ਜਿਹੜੇ ਸੰਗਤ ਦਰਸ਼ਨ ਨੇ ਉਹਦੇ ਵਿੱਚੋਂ ਨਿਕਲਣਾ। ਕਮੇਟੀਆਂ ਬਣਾਉਣ ਵਾਲੀ ਗੱਲ ਹੈ ਜੀ, ਉਹਦੇ ਕਮੇਟੀਆਂ ਦੇ ਵਿੱਚ ਕੌਣ ਲੋਕ ਆਉਣਗੇ ਜੀ, ਕਿਹੜੇ ਤਰੀਕੇ ਦੇ ਨਾਲ, ਕੀ ਕ੍ਰਾਈਟੇਰੀਆ ਹੋਊਗਾ ਜੀ, ਕਿਵੇਂ ਕਿ ਇਹਦੇ ਵਿੱਚ ਜਿਹੜਾ ਜੀ ਬੰਦਾ ਆਊਗਾ, ਫਿਰ ਉਹ ਕਿਹੜੇ ਤਰੀਕੇ ਦੇ ਨਾਲ ਮਸਲੇ ਜਿਹੜੇ ਹੱਲ ਹੋਣਗੇ, ਉਹਨਾਂ ਕੋਲੇ ਅਥਾਰਟੀ ਕੀ ਹੋਊਗੀ। ਪਹਿਲਾਂ ਇੱਦਾਂ ਦੀਆਂ ਥੋੜ੍ਹੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਜੀ ਕਿਤੇ। ਇਹ ਕੋਈ ਹੱਲ ਵੀ ਹੈ ਜਿਹੜੇ ਤਰੀਕੇ ਦੇ ਨਾਲ ਸਰਕਾਰ ਜਿਹੜਾ ਉਹ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤਾਂ ਹਾਂ ਡਰਾਮਾ ਹੈ ਜੀ ਜਿਹੜਾ ਕੀਤਾ ਜਾ ਰਿਹਾ। ਮੈਂ ਇਹਨੂੰ ਡਰਾਮੇ ਤੋਂ ਵੱਧ ਹੋਰ ਨਹੀਂ ਕੁਛ ਕਰਾ ਦਿੰਦਾ ਜੀ। ਉੱਥੇ ਲੋਕ ਜਿਹੜੇ ਸੀਗੇ ਉਹ ਤਰਸਦੇ ਰਹੇ ਜਿਹੜੇ ਜੀ ਆਪਣੀਆਂ ਐਪਲੀਕੇਸ਼ਨਾਂ ਫੜ ਕੇ ਕਿ ਉਹਨਾਂ ਨੂੰ ਸੁਣਿਆ ਜਾਵੇ। ਕਿਸੇ ਨੇ ਜਿਹੜਾ ਉਹ ਸੁਣਿਆ ਨਹੀਂ ਜੀ ਚੱਜ ਦੇ ਨਾਲ, ਜਿੰਨੇ ਕੁ ਉਹਨਾਂ ਨੂੰ ਲੱਗੇ ਕਿ ਆਹ ਨੇ ਉਹ ਮੂਹਰੇ ਪੇਸ਼ ਕਰਤੇ। ਜੇ ਰੀਅਲ ਦੇ ਵਿੱਚ ਹੈ ਤੇ ਪੁਲਿਸ ਜਿਹੜੀਆਂ ਰੋਕਾਂ ਨੇ ਉਹ ਬੰਦ ਕੀਤੀਆਂ ਜਾਣ। ਪੁਲਿਸ ਰੋਕਾਂ ਤੋਂ ਬਿਨਾਂ ਜਿਹੜੀ ਪੁਲਿਸ ਪਹਿਲਾਂ ਲੱਭ ਕੇ ਕਿਹੜਾ ਅੱਗੇ ਜਾਊਗਾ ਉਹ ਬੰਦ ਹੋਵੇ। ਫਿਰ ਇੱਕ ਵਾਰੀ ਸੁਣ ਕੇ ਦੇਖਣ ਜੀ ਮੁੱਖ ਮੰਤਰੀ ਕੇ NRI ਦੀਆਂ ਸਮੱਸਿਆਵਾਂ ਕੀ ਨੇ ਤੇ ਫਿਰ ਪਤਾ ਲੱਗੇ। ਹਾਂਜੀ ਬਿਲਕੁਲ, ਇੱਥੇ ਸਾਡੇ ਰੇਡੀਓ ਤੋਂ ਹੀ ਕਈ ਇਹੋ ਜਿਹੀਆਂ ਸਮੱਸਿਆ ਆਉਂਦੀਆਂ ਆ ਕਿ ਅਸੀਂ ਉਹਨਾਂ ਦੇ ਬਾਰੇ ਗੱਲ ਹੀ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਨਿਪਟਾ ਨਹੀਂ ਸਕਦੇ। ਪਰ ਐਲਾਨ ਹੀ ਕਰਨਾ ਜੀ ਕਮੇਟੀ ਬਣ ਗਈ, ਕਮੇਟੀ 'ਚ ਕੌਣ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਕਿ ਕੁਛ ਨਹੀਂ ਪਤਾ ਲੱਗਣਾ ਕਿ ਇਹਨੇ ਕੀ ਕੀਤਾ। ਅੱਗੇ ਜੀ ਸੋਕੇ ਦੀ ਗੱਲ ਹੋ ਰਹੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਸੋਕਾ ਬਹੁਤ ਪਿਆ, ਮੀਂਹ ਬਹੁਤ ਘੱਟ ਪਏ ਆ, ਤੇ ਜਿਹੜੀ ਕੇਂਦਰ ਸਰਕਾਰ ਆ ਉਹਨ ਵੀ ਪੰਜਾਬ ਨੂੰ ਸੋਕਾ ਰਾਹਤ ਪੈਕੇਜ ਦੇਣ ਤੋਂ ਨਾ ਕਰ ਦਿੱਤੀ ਆ। ਦੇਖੋ ਸੈਂਟਰ ਦੀ ਸਰਕਾਰ ਤੇ ਪੰਜਾਬ ਸਰਕਾਰ ਦੇ ਵਿੱਚ ਪਿਆ ਬਖੇੜਾ ਜਿਹੜਾ ਜੀ ਉਹ ਪੰਜਾਬ ਭੁਗਤ ਰਿਹਾ, ਪੰਜਾਬ ਭੁਗਤੂਗਾ। ਇਹ ਵੀ ਤੁਸੀਂ ਦੇਖਣਾ ਜੀ, ਪੰਜਾਬ ਅਜੇ ਹੋਰ ਭੁਗਤੂਗਾ ਇਸ ਚੀਜ਼ ਨੂੰ। ਇਹ ਇਹਨਾਂ ਦੇ ਆਪਸੀ ਜਿਹੜਾ ਤਕਰਾਰ ਹੈ ਉਹਨੂੰ ਜੀ। ਕੇਂਦਰ ਦੀ ਸਰਕਾਰ ਨੇ ਹੁਣ ਪੰਜਾਬ ਸਰਕਾਰ ਨੂੰ ਸੋਕਾ ਰਾਹਤ ਵਜੋਂ ਜਿਹੜਾ ਜੀ ਵਿਸ਼ੇਸ਼ ਪੈਕੇਜ ਦੇਣ ਤੋਂ ਨਾ ਕਰਤੀ ਹੈ। ਕੇਂਦਰੀ ਖੇਤਰੀ ਜਿਹੜਾ ਮੰਤਰਾਲਾ ਜੀ ਉਹਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਨੇ ਰਾਜ ਨੂੰ ਸੋਕਾਗ੍ਰਸਤ ਨਹੀਂ ਐਲਾਨਿਆ, ਜਿਹਦੇ ਕਰਕੇ ਕੇਂਦਰੀ ਆਫਤ ਪ੍ਰਬੰਧਨ ਫੰਡ ਦੇ ਵਿੱਚੋਂ ਕੋਈ ਵਿਸ਼ੇਸ਼ ਰਾਹਤ ਨਹੀਂ ਦਿੱਤੀ ਜਾ ਸਕਦੀ। ਪੰਜਾਬ ਸਰਕਾਰ ਨੇ ਤਰਕ ਦਿੱਤਾ ਹੈ ਕਿ ਨੂੰ ਸਾਲ 2008-9 ਤੇ ਫਿਰ
12 ਦੇ ਵਿੱਚ ਸੋਕੇ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਇਹਨੂੰ ਸੋਕਾਗ੍ਰਸਤ ਰਾਜ ਨਹੀਂ ਐਲਾਨਿਆ ਸੀਗਾ, ਫਿਰ ਵੀ ਕੇਂਦਰੀ ਸਹਾਇਤਾ ਪ੍ਰਾਪਤ ਹੋਈ ਸੀਗੀ। ਮੋਦੀ ਸਰਕਾਰ ਨੇ ਇਹਨਾਂ ਤਰਕਾਂ ਨੂੰ ਨਜ਼ਰ ਅੰਦਾਜ਼ ਕਰਤਾ ਔਰ ਕੇਂਦਰੀ ਖੇਤੀ ਮੰਤਰਾਲੇ ਦੀ ਸੂਚਨਾ ਦੇ ਅਨੁਸਾਰ ਕੇਂਦਰੀ ਪੂਲ ਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਹੈ ਉਹ ਤਾਂ ਵਧਿਆ। ਇਸ ਕਰਕੇ ਉਹ ਕਹਿੰਦੇ ਜਦੋਂ ਇਹ ਹਿੱਸਾ ਜਿਹੜਾ ਜੀ ਉਹ ਵੱਧ ਗਿਆ 38.75% ਦੀ ਕਣਕ ਤੇ 32.47% ਝੋਨਾ ਇਹਦਾ ਯੋਗਦਾਨ ਆਉਂਦਾ। ਉਹ ਕਹਿੰਦੇ ਜਦੋਂ ਸੂਬੇ ਦੇ ਵਿੱਚ 50% ਜਾਂ 50% ਤੋਂ ਜ਼ਿਆਦਾ ਨੁਕਸਾਨ ਸੋਕੇ ਕਰਕੇ ਹੋਵੇ ਤਾਂ ਸਬਸਿਡੀ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ। ਇਹ ਜਿਹੜਾ ਜੀ ਇਹ ਸੂਬਿਆਂ ਦੀਆਂ ਸਰਕਾਰਾਂ ਹੁੰਦੀਆਂ ਨੇ ਜੀ ਜਿਨ੍ਹਾਂ ਦਾ ਇਹ ਫੇਲੀਅਰ ਆ ਕਿ ਉਹਨਾਂ ਨੇ ਕੇਸ ਜਿਹੜਾ ਉਹ ਪ੍ਰੋਪਰ ਨਹੀਂ ਕੀਤਾ। ਇਹ ਇਸ ਕਰਕੇ ਜੀ ਕਿ ਪਹਿਲਾਂ ਸਾਨੂੰ ਜੀ 12 'ਚ ਮਿਲਿਆ ਸੀਗਾ, 10 'ਚ ਮਿਲਿਆ ਸੀ, ਹੁਣ ਤੁਸੀਂ ਵੀ ਦੇ ਦਿਓ। ਏਦਾਂ ਤਾਂ ਨਹੀਂ ਨਾ ਦਿੱਤੇ ਜਾਂਦੇ। ਇਹ ਤਾਂ ਠੀਕ ਤੁਸੀਂ ਉਸ ਤਰੀਕੇ ਵਰਗੇ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਰਾਮ ਦੇ ਨਾਲ ਬਹਿ ਗਏ ਸਨ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਵੀ। ਇਸ ਤਾਂ ਜੀ ਸਰਕਾਰ ਫੀਟ ਹੁੰਦੀ ਆ, ਪਿਛਲੀ ਅਕਾਲੀਆਂ ਦੀ ਸੀ, ਐਤਕੀ ਤਾਂ ਮੇਰੀ ਬਣ ਜਾਣੀ ਆ, ਮਿਹਨਤ ਕਰਨ ਦੀ ਕੀ ਲੋੜ ਆ। ਇਹ ਠੀਕ ਉਸੇ ਤਰ੍ਹਾਂ ਦੀ ਪਾਲਿਸੀ ਹੈ ਜੀ ਜਿਹੜੀ ਪੰਜਾਬ ਸਰਕਾਰ ਦੀ। ਔਰ ਪੰਜਾਬ ਸਰਕਾਰ ਮੇਰਾ ਕੱਲ ਹੁਣ ਸ਼ਾਇਦ ਕਿਤੇ ਨਾ ਕਿਤੇ ਸੋਚਦੀ ਹੋਵੇ ਕਿ ਪਹਿਲਾਂ ਤਾਂ ਅਸੀਂ ਐਵੇਂ ਲਿਖ ਲਿਖਾ ਕੇ ਲੈ ਆਉਂਦੇ ਹੁੰਦੇ ਸੀਗੇ ਉੱਥੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਤੋਂ, ਤੇ ਹੁਣ ਉਹ ਗੱਲ ਨਹੀਂ ਬਣ ਰਹੀ ਜੀ। ਇਹ ਕਿਉਂਕਿ ਸਕੀ ਮਾਂ ਆ ਗਈ ਹੈ ਜੀ। ਮਤੇਈ ਮਾਂ ਤਾਂ ਕਹਿੰਦੀ ਸੀ ਬਦਨਾਮ ਹੋਣ ਦੇ ਦਿਨੋਂ ਚੱਲ ਦੇ ਦਿਓ ਇਹਨਾਂ ਨੂੰ, ਸਕੀ ਮਾਂ ਕਹਿੰਦੀ ਹੈ ਜੀ ਪਹਿਲੀ ਬੁਰਕੀ ਵੀ ਖਾਊ ਤੁਹਾਡੀ ਮੈਂ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰੀਏ ਜੀ ਠੰਡ ਦੀ। ਭਾਰਤ ਪੂਰੇ ਦੇ ਵਿੱਚ ਠੰਡ ਬੜੀ ਜ਼ੋਰਾਂ ਤੇ, ਪੰਜਾਬ ਹਰਿਆਣਾ ਦੇ ਵਿੱਚ ਕੁਛ ਜ਼ਿਆਦਾ ਹੀ ਆ ਜੀ। ਥੋੜੇ ਜਿਹੜਾ ਜੀ ਇੱਕ ਤਾਂ ਜਿਹੜਾ ਸਨੋ ਦਾ ਪ੍ਰਕੋਪ ਹੈ ਜੀ ਉਹ ਕਾਫੀ ਵਧਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਸਨੋ ਪਈ ਆ ਔਰ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਸੀਤ ਹਵਾਵਾਂ ਨੇ ਹਰਿਆਣੇ ਦੇ ਵਿੱਚ ਉਹਨੇ ਜਿਹੜਾ ਹੈ ਜੀ ਇੱਕ ਵਾਰੀ ਫੇਰ ਪੂਰੀ ਜਕੜ ਦੇ ਵਿੱਚ ਇਸ ਖਿੱਤੇ ਨੂੰ ਜਿਹੜਾ ਜੀ ਉਹ ਲੈ ਲਿਆ। ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਜੀ ਉਹ ਰਾਤ ਦਾ ਜਿਹੜਾ ਤਾਪਮਾਨ ਹੈ ਜੀ ਉਹ 0 ਤੱਕ ਚਲੇ ਗਿਆ। ਦਿੱਲੀ ਦੇ ਵਿੱਚ ਜਿਹੜਾ 5 ਸਾਲਾਂ ਦੇ ਦੌਰਾਨ ਸਭ ਤੋਂ ਘੱਟ ਤਾਪਮਾਨ ਜਿਹੜਾ ਜੀ ਉਹ ਰਿਹਾ। ਔਰ ਦਿੱਲੀ ਦੇ ਵਿੱਚ ਜਿਹੜੀਆਂ ਜੀ 3 ਮੌਤਾਂ ਇਸ ਠੰਡ ਦੀ ਵਜ੍ਹਾ ਕਰਕੇ ਹੋਣ ਦੀਆਂ ਖਬਰਾਂ ਆ ਰਹੀਆਂ ਨੇ। ਕੋਈ ਅੱਧੀ ਕੁ ਦਰਜਨ ਦੇ ਕਰੀਬ ਜਿਹੜੀਆਂ ਮੌਤਾਂ ਨੇ ਉਹ ਇੱਥੇ ਪੰਜਾਬ ਦੇ ਵਿੱਚ ਵੀ ਹੋ ਚੁੱਕੀਆਂ ਨੇ ਜੀ। ਪੰਜਾਬ ਦੇ ਵਿੱਚ ਅੰਮ੍ਰਿਤਸਰ ਸਭ ਤੋਂ ਜ਼ਿਆਦਾ ਠੰਡਾ ਰਿਹਾ ਜੀ। ਉਦੋਂ ਬਾਅਦ ਲੁਧਿਆਣਾ ਤੇ ਪਟਿਆਲਾ ਜਿਹੜੇ ਉਹ ਸਭ ਤੋਂ ਵੱਧ ਜਿਹੜੇ ਜੀ ਉਹ ਠੰਡੇ ਰਹੇ। ਰਾਤ ਦਾ ਜਿਹੜਾ ਤਾਪਮਾਨ ਹੈ ਜੀ ਉਹ 2 ਡਿਗਰੀ ਤੱਕ 1 ਡਿਗਰੀ ਤੱਕ ਜਿਹੜਾ ਜੀ ਉਹ ਡਿੱਗਿਆ। ਇੱਥੇ ਅੰਬਾਲਾ, ਹਿਸਾਰ, ਕਰਨਾਲ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਇਹ ਜਿਹੜੇ ਦੀ ਪੂਰੀ ਤਰ੍ਹਾਂ ਧੁੰਦ ਦੀ ਜਕੜ ਦੇ ਵਿੱਚ ਜੀ ਜਿਹੜੀ ਵਿਜ਼ਿਬਿਲਿਟੀ ਹੈ ਉਹ ਆਲਮੋਸਟ ਤੁਸੀਂ ਇਹ ਕਹ ਲਓ ਕਿ 1 ਜਾਂ 2 ਮੀਟਰ ਤੱਕ ਦੀ ਵਿਜ਼ਿਬਿਲਿਟੀ ਹੈ ਜੀ ਸਾਰੀ ਜਿਹੜੀ ਧੁੰਦ ਦੇ ਵਿੱਚ। ਇੰਨਾ ਬੜਾ ਹਾਲ ਹੈ ਜੀ ਜਿਹੜਾ। ਔਰ ਸੰਘਣੀ ਜਿਹੜੀ ਧੁੰਦ ਹੈ ਉਹ ਤਕਰੀਬਨ 12, 12:30, 1 ਵਜੇ ਤੱਕ ਜਿਹੜਾ ਜੀ ਉਹ ਨਹੀਂ ਉਤਰਦੀ। ਇਹਦੇ ਨਾਲ ਜਿਹੜੀਆਂ ਟ੍ਰੇਨ ਨੇ ਜੀ ਉਹ 8-8, 9-9 ਘੰਟੇ ਲੇਟ ਚੱਲਦੀਆਂ ਨੇ। ਫਲਾਈਟਾਂ ਜਿਹੜੀਆਂ ਨੇ ਚੰਨ ਤੇ ਉਤਰਨ ਦੇ ਵਿੱਚ ਵੱਡੀ ਸਮੱਸਿਆ ਜਿਹੜੀ ਉਹ ਆ ਰਹੀ ਹੈ। ਚੰਡੀਗੜ੍ਹ ਤਾਂ ਆਲਮੋਸਟ ਠੱਪ ਹੀ ਪਿਆ ਜੀ ਜਿਹੜਾ ਏਅਰਪੋਰਟ। ਦੁਪਹਿਰ ਦੇ ਟਾਈਮ ਕੁਝ ਜਿਹੜੀਆਂ ਫਲਾਈਟਾਂ ਨੇ ਉਹ ਉਤਰਦੀਆਂ ਨੇ, ਸਵੇਰੇ ਤੇ ਸ਼ਾਮ ਜਿਹੜੀਆਂ ਉਹ ਚੜ੍ਹਦੀਆਂ ਨਹੀਂ ਕਿਉਂਕਿ 5, 5:30 ਵਜੇ ਧੁੰਦ ਜਿਹੜੀ ਆ ਉਹ ਪੈਣੀ ਸ਼ੁਰੂ ਹੋ ਜਾਂਦੀ ਹੈ। ਔਰ ਮੌਸਮ ਵਿਭਾਗ ਕਹਿੰਦਾ ਜੀ ਅਗਲੇ ਕੁਝ ਦਿਨ ਹੋਰ ਇਸੇ ਤਰੀਕੇ ਦੇ ਨਾਲ ਚੱਲੂਗਾ ਜੀ, ਇਸੇ ਤਰ੍ਹਾਂ ਦਾ ਮੌਸਮ। ਹਾਂਜੀ। ਤੇ ਜੀ ਫਤਿਹਗੜ੍ਹ ਸਾਹਿਬ ਦਾ ਜੋੜ ਮੇਲ ਵੀ ਸਮਾਪਤ ਹੋ ਗਿਆ ਜੀ। ਇਹ ਜਿਹੜਾ ਜੀ ਅਖੀਰਲੇ ਦਿਨ ਤਾਂ ਜਿਹੜਾ ਸੀਗਾ ਉਹ ਖਾਲਸਾਈ ਰੰਗ ਦੇ ਵਿੱਚ ਰੰਗਿਆ ਗਿਆ ਜੀ। ਆਲਮੋਸਟ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਸੀ ਉਹ ਪਹੁੰਚੀ। ਜਿਵੇਂ ਠੰਡ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਪਰ ਇੱਥੇ ਜਿਹੜਾ ਜੋੜ ਮੇਲ ਸੀਗਾ ਜੀ ਉਹਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਪਿਆ ਇਸ ਚੀਜ਼ ਦਾ ਜੀ ਕਿ ਜਿਹੜੀ ਠੰਡ ਹੈ ਜਾਂ ਇੰਨੀ ਧੁੰਦ ਹੈ। ਲੋਕ ਜਿਹੜੇ ਸਨ ਉਹ ਵਹੀਰਾਂ ਘੱਟ ਕੇ ਇੱਥੇ ਜਿਹੜਾ ਜੀ ਉਹ ਪਹੁੰਚੇ ਔਰ 3 ਦਿਨ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਸਮਾਪਤ ਹੋ ਗਿਆ। ਹਾਲਾਂਕਿ ਭੰਬਲ ਭੂਸਾ ਜਿਹੜਾ ਸੀਗਾ ਜੀ ਉਹ ਬਣਿਆ ਰਿਹਾ ਜਿਹੜਾ ਇਸ ਗੱਲ ਦਾ ਕਿ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਹੈ, ਦੂਜੇ ਪਾਸੇ ਇਹ ਜਿਹੜੇ ਸ਼ਹੀਦ ਨੇ ਜੀ ਉਹਨਾਂ ਨੂੰ ਸ਼ਰਧਾਂਜਲੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀਗੀਆਂ ਜੀ। ਸੋ ਦੋਨੋਂ ਪੱਖ ਬੇਸ਼ੱਕ ਸੀਗੇ ਜੀ, ਪਰ ਜਿਹੜਾ ਸ਼ਹੀਦੀ ਜੋੜ ਮੇਲ ਸੀਗਾ ਜੀ ਉਹਦੇ ਵਿੱਚ ਲੋਕਾਂ ਦੀ ਜਿਹੜੀ ਸ਼ਮੂਲੀਅਤ ਸੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਕੀਤੀ ਗਈ। ਔਰ ਅੱਜ ਤਕਰੀਬਨ ਵਾਪਸੀ ਹੋ ਰਹੀ ਹੈ ਔਰ ਹੌਲੀ ਹੌਲੀ ਜਿਹੜੀਆਂ ਸੜਕਾਂ ਨੇ ਜੀ ਉਹਨਾਂ ਦੇ ਉੱਤੇ ਟ੍ਰੈਫਿਕ ਬੜਾ ਜਾਮ ਰਿਹਾ ਜਿਹੜੀਆਂ ਫਤਿਹਗੜ੍ਹ ਸਾਹਿਬ ਨੂੰ ਜਾਂਦੀਆਂ ਨੇ। ਉਹਦਾ ਰੀਜ਼ਨ ਜਿਹੜਾ ਜੀ ਉਹ ਥਾਂ ਥਾਂ ਦੇ ਉੱਤੇ ਜਿਹੜੇ ਲੱਗੇ ਹੋਏ ਲੰਗਰ ਨੇ ਜਿਹਦੀ ਵਜ੍ਹਾ ਕਰਕੇ ਟ੍ਰੈਫਿਕ ਜਿਹੜਾ ਦੀ ਬਹੁਤ ਸਲੋ ਜਿਹੜਾ ਉਹ ਚੱਲਦਾ ਰਿਹਾ। ਇੱਥੇ ਅਕਾਲ ਤਖਤ ਦੇ ਜਥੇਦਾਰ ਵੀ ਬੋਲੇ ਜੀ। ਉਹਨਾਂ ਨੇ ਜਿਹੜਾ ਇਹ ਗੁਰਬਖਸ਼ ਸਿੰਘ ਖਾਲਸਾ ਨੇ ਜੀ ਉਹਨਾਂ ਦੀ ਭੁੱਖ ਹੜਤਾਲ ਦੇ ਬਾਰੇ ਦੇ ਵਿੱਚ ਇਹ ਕਿਹਾ ਜੀ ਕਿ ਉਹ ਹਮਾਇਤ ਕਰਦੇ ਨੇ, ਪਰ ਜਿਹੜੀਆਂ ਕਾਨਫਰੰਸਾਂ ਹੋਈਆਂ ਜੀ ਉਹਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਅਕਾਲੀ ਦਲ
ਦੇ ਜਾਂ ਜਿਹੜੀ ਸੱਤਾਧਾਰੀ ਧਿਰ ਹੈ ਜਾਂ ਜਿਹੜੇ ਜਥੇਦਾਰ ਨੇ ਉਹਨਾਂ ਨੇ ਹਮਾਇਤ ਤਾਂ ਕੀਤੀ ਜੀ, ਇਹਦੇ ਹੱਲ ਦੇ ਵਾਸਤੇ ਉਹਨਾਂ ਨੇ ਕੋਈ ਗੱਲ ਨਹੀਂ ਬੋਲੀ ਜੀ। ਪੰਨੂ ਸਾਹਿਬ, ਜਿਵੇਂ ਤੁਸੀਂ ਕਿਹਾ ਆ ਆਪਣੇ ਗੁਰਬਚਨ ਸਿੰਘ ਹੋਰਾਂ ਦੀ ਗੱਲਬਾਤ ਕੀਤੀ ਆ ਤੁਸੀਂ ਕਿ ਉਹਨੇ ਇਹ ਬਿਆਨ ਦਿੱਤੇ ਆ ਤੇ ਨਾਲ ਉਹਨੇ ਇਹ ਵੀ ਕਿਹਾ ਕਿ ਪੰਥਕ ਮਾਮਲਿਆਂ ਦੇ ਵਿੱਚ ਜਿਹੜਾ ਬਾਹਰੀ ਦਖਲ ਬਰਦਾਸ਼ਤ ਨਹੀਂ ਕਰੇਗਾ। ਬਾਹਰੀ ਦਖਲ ਕਿਹਨੂੰ ਕਹਿੰਦੇ ਕਿ ਜਦ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਵੱਖਰੀ ਕਮੇਟੀ ਦੀ ਗੱਲ ਸੀ ਉਹ ਆਪ ਸਰਕਾਰ ਤੱਕ ਪਹੁੰਚ ਕਰਦੇ ਰਹੇ ਆ। ਬਾਹਰੀ ਦਖਲ ਬੀਜੇਪੀ ਨੂੰ ਹੁਣ ਕਹਿ ਰਹੇ ਆ ਜੀ ਉਹ ਹੁਣ ਜਿਹੜੀ ਹੈ ਜੀ ਉਹ, ਕਿਉਂਕਿ ਜਥੇਦਾਰ ਸਾਹਿਬ ਸਾਡੇ ਬਿਆਨ ਦਿੰਦੇ ਨਹੀਂ ਜੀ, ਇਹ ਦਵਾਏ ਜਾਂਦੇ ਨੇ ਜੀ ਜੀ। ਸੋ ਦਵਾਏ ਕਿਹਦੇ ਵੱਲੋਂ ਜਾਂਦੇ ਨੇ ਉਹ ਪਤਾ ਹੀ ਹੈ ਜੀ। ਬਾਹਰੀ ਦਖਲ ਉਹਨੂੰ ਹੀ ਕਹਿ ਰਹੇ ਨੇ ਕਿ ਬਾਹਰੀ ਦਖਲ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ। ਬਿਲਕੁਲ ਤੁਹਾਡਾ ਪੁਆਇੰਟ ਜਿਹੜਾ ਜੀ ਉਹ ਠੀਕ ਹੈ। ਜੇ ਹਰਿਆਣੇ ਦੇ ਵਿੱਚ ਸਿੱਖਾਂ ਨੂੰ ਕਮੇਟੀ ਬਣਾਉਣ ਦਾ ਹੱਕ ਨਹੀਂ ਹੈ, ਉਹ ਬਾਹਰੀ ਦਖਲ ਨਹੀਂ ਸੀਗਾ ਜੀ ਜਿਹੜੀ ਸਰਕਾਰੀ ਧਿਰ ਇੱਧਰੋਂ ਜਿਹੜਾ ਉਹ ਦੇ ਰਹੀ ਸੀ। ਹੁਣ ਆਪਣੀ ਇਹ ਗੱਲ ਦੇ ਉੱਤੇ ਨਾ ਜੀ ਜਿਹੜਾ ਉਹ ਦੁਬਾਰਾ ਰਿਪੀਟ ਨਾ ਕੀਤਾ ਜਾਵੇ, ਜਿੱਥੋਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆ, ਉਹ ਚਾਹੇ ਸਰਹੱਦਾਂ ਦੇ ਉੱਤੇ ਜਾ ਕੇ ਜਿਹੜਾ ਦੀ ਧਰਨੇ ਦੇਣ ਵਾਲੀ ਗੱਲ ਹੋਵੇ, ਚਾਹੇ ਇਹ ਬਾਹਰੀ ਦਖਲ ਵਾਲੀ ਜਿਹੜੀ ਗੱਲ ਹੋਵੇ। ਹੁਣ ਪਤਾ ਨਹੀਂ ਜੀ ਬਾਹਰੀ ਦਖਲ ਉਹ ਕਿਹਨੂੰ ਕਹਿ ਰਹੇ ਨੇ, ਪਰ ਹਾਲ ਦੀ ਘੜੀ ਦਾ ਜਿਹੜਾ ਸਮਝ ਆ ਰਿਹਾ ਉਹ ਇਹੀ ਆ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਬਾਹਰੀ ਦਖਲ ਜਿਹੜਾ ਦੀ ਉਹ ਕਹਿ ਰਹੇ ਨੇ। ਜੀ ਜੀ, ਕਿਉਂਕਿ ਜਦ ਕਿ ਆਪ ਹੀ ਉਹਨਾਂ ਦੇ ਕੋਲ ਪਿਓ ਪੁੱਤਰ ਜਾਂਦੇ ਰਹੇ। ਤੇ ਅੱਗੇ ਜੀ ਢੰਡਾਰੀ ਕਾਂਡ ਦੀ ਗੱਲ ਕਰਦੇ ਆ, ਉਸ ਦੀ ਪੀੜਤ ਜਿਹੜੀ ਲੜਕੀ ਸੀਗੀ ਉਸ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਜੀ। ਇਹ ਪ੍ਰਵਾਸੀਆਂ ਦੀ ਲੜਕੀ ਸੀਗੀ ਜੀ, ਔਰ ਜਿਹੜਾ ਢੰਡਾਰੀ ਦੇ ਪ੍ਰੇਮ ਨਗਰ ਇਲਾਕੇ ਦੇ ਵਿੱਚ ਜਿਹੜਾ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤੀ ਗਈ ਸੀਗੀ ਜੀ, ਇਹਦੇ ਵਾਸਤੇ ਇੱਕ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ। ਪਿਛਲੇ ਦਿਨਾਂ ਤੋਂ ਇਹ ਦੇਰ ਹੁੰਦਾ ਰਿਹਾ ਜੀ, ਲੇਟ ਹੁੰਦਾ ਰਿਹਾ, ਇਸ ਕਰਕੇ ਕਿਉਂਕਿ ਜਿਹੜੀ ਕਿਤੇ ਨਾ ਕਿਤੇ ਉਹ ਸੰਘਰਸ਼ ਜਿਹੜਾ ਕਰ ਰਹੇ ਸੀਗੇ, ਔਰ ਸੰਘਰਸ਼ ਕਮੇਟੀ ਜਿਹੜੀ ਹੈ ਜੀ ਉਹਨੇ ਹੀ ਇਹ ਸਮਾਗਮ ਜਿਹੜਾ ਜੀ ਉਹ ਕਰਾਇਆ। ਇਹਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜੇ ਲੋਕ ਸੀਗੇ ਉਹ ਪਹੁੰਚੇ, ਜਿਹੜੇ ਲੋਕਾਂ ਨੇ ਮੌਨ ਧਾਰ ਕੇ ਉੱਥੇ ਜਿਹੜਾ ਜੀ ਇਸ ਲੜਕੀ ਨੂੰ ਸ਼ਰਧਾਂਜਲੀ ਦਿੱਤੀ, ਔਰ ਮੁਲਜ਼ਮ ਜਿਹੜੇ ਨੇ ਜੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਇੱਥੇ ਪਹੁੰਚੇ, ਆਮ ਲੋਕ ਸਨ। ਇਹ ਉਹੀ ਨੇ ਜੀ ਜਿਹੜੇ ਪਿਛਲੇ ਦਿਨਾਂ ਤੋਂ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ ਮਾਰਦੇ ਰਹੇ ਨੇ, ਹਾਈਵੇ ਤੱਕ ਜਿਹੜੇ ਉਹ ਜਾਮ ਕਰਦੇ ਰਹੇ ਨੇ, ਕਿਉਂਕਿ ਪਹਿਲਾਂ ਢਿੱਲ ਮੱਤ ਜਿਹੜੀ ਉਹ ਨਜ਼ਰ ਆਉਂਦੀ ਸੀਗੀ ਔਰ ਕਿ ਜਿਹੜੀ ਪੁਲਿਸ ਹੈ, ਪਰ ਹੁਣ ਇਹ ਹੈ ਕਿ ਉਹਨਾਂ ਦੇ ਧਰਨਿਆਂ ਤੋਂ ਬਾਅਦ ਇਹ ਹੋਇਆ ਜੀ ਕਿ ਢਿੱਲ ਮੱਤ ਤੋਂ ਬਾਅਦ ਜਿਹੜਾ ਜੀ ਲੋਕ ਜਿਹੜੇ ਨੇ ਉਹਨਾਂ ਦੇ ਸੰਘਰਸ਼ ਦੀ ਵਜ੍ਹਾ ਕਰਕੇ ਗ੍ਰਿਫਤਾਰ ਤਾਂ ਹੋ ਗਏ ਜੀ ਮੁਲਜ਼ਮ ਜਿਹੜੇ ਉਹ ਸਾਰੇ, ਔਰ ਇੱਥੇ ਮੰਗ ਇਹ ਕੀਤੀ ਗਈ ਜੀ ਕਿ ਫਾਸਟ ਟਰੈਕ ਦੇ ਵਿੱਚ ਜਿਹੜਾ ਜੀ ਇਹ ਕੇਸ ਚਲਾਇਆ ਜਾਵੇ। ਜਦੋਂ ਤਾਂ ਦਿੱਲੀ ਦੀ ਗੱਲ ਆਉਂਦੀ ਹੈ ਉਦੋਂ ਤਾਂ ਇੱਥੋਂ ਵਾਲੇ ਜਿਹੜੇ ਨੇ ਜੀ ਉਹ ਰੌਲਾ ਪਾਉਂਦੇ ਕਿ ਦਿੱਲੀ ਜਿਹੜੀ ਹੈ ਜੀ ਅਨਸੇਫ ਹੋ ਗਈ, ਪਰ ਜਦੋਂ ਇੱਥੇ ਪੰਜਾਬ ਦੇ ਵਿੱਚ ਗੱਲ ਹੁੰਦੀ ਹੈ ਤੇ ਫਿਰ ਜਿਹੜਾ ਨੈਸ਼ਨਲ ਮੀਡੀਆ ਜੀ ਉਹ ਵੀ ਕਿਤੇ ਨਹੀਂ ਦਿੰਦਾ। ਤੇ ਕਿਉਂਕਿ ਉਹ ਵਿਚਾਰੇ ਕੀ ਕਰਨ, ਜੇ ਉਹ ਖਬਰ ਦਿਖਾਉਂਦੇ ਨੇ ਤੇ ਉਹਨਾਂ ਦਾ ਘੋੜਾ ਜਿਹੜਾ ਜੀ ਫਿਰ ਇੱਥੋਂ ਚੁੱਕ ਦਿੱਤਾ ਜਾਂਦਾ, ਉਹ ਚੈਨਲ ਹੀ ਗਾਇਬ ਕਰ ਦਿੱਤਾ ਜਾਂਦਾ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਦਿੱਲੀ ਦੇ ਵਿੱਚ ਕੈਬ ਦੇ ਵਿੱਚ ਹੋਏ ਰੇਪ ਨੂੰ ਤਾਂ ਇੰਨਾ ਉਭਾਰਿਆ ਜਿਹੜਾ ਮੀਡੀਆ ਨੇ ਜੀ ਫੜ ਕੇ। ਮੈਂ ਕਹਿੰਦਾ ਜੀ ਜਿਹੜੀਆਂ ਲੜਕੀਆਂ ਨੇ ਨਾ ਜੀ ਉਹਨਾਂ ਵਿਚਾਰੀ ਦਾ ਇੱਕ ਵਾਰੀ ਰੇਪ ਹੁੰਦਾ, ਇਹ ਬਾਰ-ਬਾਰ ਕਰਵਾਉਂਦੇ ਨੇ ਮੀਡੀਆ, ਤੇ ਜਿਹੜਾ ਇਹ ਸੀਗਾ ਜੀ ਇਹਨੂੰ ਕਿਸੇ ਨੇ ਚੁੱਕਿਆ ਹੀ ਨਹੀਂ। ਜੀ ਹੈਰਾਨਗੀ ਵਾਲੀ ਗੱਲ ਹੈ ਜੀ, ਸ਼ਾਇਦ ਇਸ ਕਰਕੇ ਕਿ ਕਿਸੇ ਗਰੀਬ ਦੀ ਧੀ ਸੀ। ਬਿਲਕੁਲ ਜੀ, ਜੋ ਦਿੱਲੀ ਦੇ ਵਿੱਚ ਹੋਇਆ ਤਾਂ ਇੱਕ ਕੰਪਨੀ ਹੀ ਬੰਦ ਕਰਵਾ ਕੇ ਰੱਖ ਦਿੱਤੀ ਆ। ਇਹ ਦੋਹਰੇ ਮਾਪਦੰਡ ਆ ਜੀ ਇੱਥੇ ਦੇ, ਇਹ ਤਾਂ ਰੱਬ ਹੀ ਰੱਖਾ ਹੈ ਇਹਨਾਂ ਦਾ। ਅੱਗੇ ਰਾਜਾ ਵੜਿੰਗ ਦੀ ਆਪਾਂ ਗੱਲ ਕੀਤੀ ਆ ਕੱਲ ਵੀ ਕਿ ਰਾਜਾ ਵੜਿੰਗ ਆ ਉਸ ਨੂੰ ਕਾਂਗਰਸ ਨੇ ਪ੍ਰਧਾਨ ਬਣਾਇਆ, ਪਰ ਉੱਥੇ ਅਕਾਲੀਆਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਗਏ। ਐਕਚੁਅਲੀ ਤੁਹਾਨੂੰ ਯਾਦ ਹੋਣਾ ਜੀ, ਰਾਜਾ ਵੜਿੰਗ ਜਦੋਂ ਜ਼ਿਆਦਾ ਬੋਲਦਾ ਸੀਗਾ ਤੇ ਵਿਧਾਨ ਸਭਾ ਦੇ ਵਿੱਚ ਉਹਨੂੰ ਘੇਰ ਲਿਆ ਸੀਗਾ, ਇਹ ਕਹਿ ਕੇ ਕਿ ਮਾਨਸਾ ਦੇ ਵਿੱਚ ਇੱਕ ਬੰਦਾ ਫੜਿਆ ਗਿਆ ਸਮਗਲਰ, ਤੇ ਉਹਨੇ ਰਾਜਾ ਵੜਿੰਗ ਦਾ ਨਾਂ ਲਿਆ। ਮੁੜ ਕੇ ਰਾਜਾ ਵੜਿੰਗ ਨਹੀਂ ਕਿਤੇ ਦਿਸਿਆ ਜੀ, ਤੋ ਉਹ ਚੁੱਪ ਕਰ ਗਿਆ ਸੀਗਾ। ਨਾਲ ਦੀ ਨਾਲ ਅਕਾਲੀ ਵੀ ਚੁੱਪ ਕਰ ਗਏ, ਕਿਉਂਕਿ ਉਹਨੂੰ ਚੁੱਪ ਕਰਾਉਣਾ ਹੀ ਤਾਂ ਮਕਸਦ ਸੀਗਾ। ਪਤਾ ਨਹੀਂ ਕਿਹੜਾ ਸਮਗਲਰ ਸੀ, ਕਿਹਨੇ ਨਾਂ ਲਿਆ ਸੀ, ਕਿੱਥੇ ਜਾਂਚ ਹੋਈ ਉਹਦੀ, ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਸਾਰਾ ਕੁਝ ਚੜਿਆ ਹੋਇਆ। ਮੁੜ ਕੇ ਕਿਸੇ ਨੇ ਇੰਨੇ ਮਹੀਨੇ ਪੁੱਛਿਆ ਹੀ ਨਹੀਂ। ਹੁਣ ਦੂਜਾ ਵਿਧਾਨ ਸਭਾ ਦਾ ਸਮਾਗਮ ਜਿਹੜਾ ਹੋਰ ਨਿਬੜਿਆ, ਇਹਦੇ ਵਿੱਚ ਵੀ ਗੱਲ ਕੋਈ ਨਾ ਆਈ। ਪਰ ਜਦੋਂ ਜਿਹੜਾ ਯੂਥ ਕਾਂਗਰਸ ਹੈ, ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਨੂੰ ਬਣਾਤਾ, ਤੇ ਹੁਣ ਅਕਾਲੀਆਂ ਨੂੰ ਫੇਰ ਚੇਤਾ ਆ ਗਿਆ ਜੀ। ਔਰ ਸਿਕੰਦਰ ਸਿੰਘ ਮਲੂਕਾ, ਤੋਤਾ ਸਿੰਘ, ਸ਼ਰਨਦੀਪ ਢਿੱਲੋਂ, ਇਹਨਾਂ ਨੇ ਜਿਹੜਾ ਜੀ ਇਹ ਬਿਆਨ ਜਾਰੀ ਕੀਤਾ। ਇਹਦੇ ਵਿੱਚ ਉਹਨਾਂ ਨੇ ਕਿਹਾ, ਇੱਕ ਪਾਸੇ ਰਾਹੁਲ ਗਾਂਧੀ ਜਿਹੜਾ ਜੀ ਉਹ ਇਹ ਕਹਿੰਦਾ ਕਿ ਉਹ ਨਸ਼ਿਆਂ ਦੇ ਖਿਲਾਫ ਨੇ ਤੇ ਪੰਜਾਬੀਆਂ ਨੂੰ ਬਦਨਾਮ ਕਰਦੇ ਨੇ ਕਿ ਇੱਥੇ 70% ਜਿਹੜੇ ਉਹ ਨਸ਼ੇੜੀ ਨੇ, ਇਹ ਬਦਨਾਮ ਕਰਨ ਵਾਲੀ ਪਤਾ ਨਹੀਂ ਕਿੱਥੋਂ ਗੱਲ ਹੈ ਜੀ। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇੱਕ ਦਾਗੀ ਬੰਦੇ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਜਿਹੜਾ ਜੀ ਉਹ ਥਾਪਤਾ। ਉਹ ਕਹਿੰਦੇ ਰਾਜਾ ਵੜਿੰਗ ਦੇ ਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਫਸਿਆ ਜਿਹੜਾ ਜੀ ਇੱਕ ਕੋਈ ਗੁਰਲਾਲ ਸਿੰਘ ਹੈ, ਉਹਦਾ ਉਹ ਕਰੀਬੀ ਹੈ ਜੀ।
ਔਰ ਉਹਨੇ ਕਿਹਾ ਕਿ ਗੁਰਲਾਲ ਸਿੰਘ ਨੇ ਪੁੱਛ ਪੜਤਾਲ ਦੇ ਦੌਰਾਨ ਰਾਜਾ ਵੜਿੰਗ ਦੇ ਨਾਲ ਆਪਣੇ ਜਿਹੜੇ ਸਬੰਧ ਸੀਗੇ ਉਹ ਕਬੂਲੇ ਸੀਗੇ। ਹੁਣ ਇਹ ਨਹੀਂ ਪਤਾ ਜੀ ਕਿ ਗੁਰਲਾਲ ਸਿੰਘ ਜਿਹੜਾ ਇੰਨੇ ਮਹੀਨੇ ਇਹਨਾਂ ਨੇ ਕਿੱਥੇ ਦੱਬੀ ਰੱਖਿਆ, ਹੁਣ ਇਹਨਾਂ ਨੂੰ ਜਿਹੜਾ ਕਿੱਥੋਂ ਚੇਤਾ ਜੀ ਆ ਗਿਆ। ਹੱਥ ਪੈਰ ਜਿਹੜੇ ਇਹਨਾਂ ਦੀ ਉਹ ਅਕਾਲੀ ਦਲ ਵਾਲੇ ਮਾਰ ਰਹੇ ਨੇ, ਕਦੀ ਇੱਧਰ ਕਦੀ ਉੱਧਰ, ਕਿ ਕਿਸੇ ਤਰੀਕੇ ਦੇ ਨਾਲ ਕੋਈ ਗੱਲ ਤਾਂ ਉਹਨਾਂ ਦੀ ਜਿਹੜੀ ਅਖਬਾਰਾਂ ਦੇ ਵਿੱਚ ਆਵੇ, ਕਿਸੇ ਪਾਸੇ ਤਾਂ ਉਹਨਾਂ ਦਾ ਜਿਹੜਾ ਖਹਿੜਾ ਛੁੱਟੇ। ਮੈਂ ਤੁਹਾਨੂੰ ਦੱਸਿਆ ਸੀ ਕਿ 4 ਚਫੇਰੇ ਤੋਂ ਜਿਹੜਾ ਜੀ ਉਹ ਸਰਕਾਰ ਘਿਰ ਗਈ ਆ, ਸੈਂਟਰ ਵਾਲੀ ਸਾਈਡ ਤੋਂ ਵੀ, ਇੱਥੇ ਪੰਜਾਬ ਦੇ ਵਿੱਚ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜਾ ਬਿਕਰਮ ਸਿੰਘ ਮਜੀਠੀਆ ਜੀ ਉਸ ਮਾਮਲੇ ਦੇ ਵਿੱਚ ਵੀ। ਸੋ ਹੁਣ ਇਸ ਕਰਕੇ ਸਾਰੇ ਬਿਆਨ ਜਿਹੜੇ ਲੱਭ ਕੇ ਪ੍ਰਸਾਰਿਤ ਕੀਤੇ ਜਾ ਰਹੇ ਆ ਜੀ, ਜਾਂ ਛਪਾਏ ਜਾ ਰਹੇ ਆ ਕਿ ਆ ਵੀ ਹੈਗੇ ਆ ਜੀ, ਆ ਵੀ ਹੈਗੇ ਆ। ਅੱਜ ਹੀ ਬਿਲਕੁਲ ਇਹ ਬਿਆਨ ਤਾਂ ਦੇ ਰਿਹਾ ਹੈ ਕਿ ਥਾਂ ਤੇ ਜੋ YouTube ਤੇ ਆ ਰਿਹਾ ਆ ਬਿਕਰਮ ਮਜੀਠੀਆ ਦੇ ਖਿਲਾਫ ਜਿਹੜੇ ਮੁਜ਼ਾਹਰੇ ਹੋ ਰਹੇ ਆ ਉਸ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਆ। ਇਹੋ ਜਿਹੇ ਕੰਮਾਂ ਨੂੰ ਦਬਾਉਣ ਦੇ ਲਈ ਵੀ ਇਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ, ਬਿਆਨ ਦਿੱਤੇ ਜਾਂਦੇ ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਬੇਨਜ਼ੀਰ ਦੀ ਲੰਘ ਗਈ ਕੱਲ ਬਰਸੀ, ਬੈਠਾ ਰਿਹਾ ਵਲੈਤ ਵਿੱਚ ਪੁੱਤ ਮੀਆਂ। ਬੇਨਜ਼ੀਰ ਦੀ ਲੰਘ ਗਈ ਕੱਲ ਬਰਸੀ, ਬੈਠਾ ਰਿਹਾ ਵਲੈਤ ਵਿੱਚ ਪੁੱਤ ਮੀਆਂ। ਬਾਪ ਪੁੱਤ ਨੂੰ ਜਦੋਂ ਮਨਾਉਣ ਪਹੁੰਚਾ, ਅੱਗੋਂ ਪੁੱਤ ਸੀ ਜਾਪਿਆ ਬੁੱਤ ਮੀਆਂ। ਕੋਈ ਆਖਦਾ ਪੁੱਤ ਨਿਰਾਸ਼ ਹੋਇਆ, ਬਦਲੀ ਵੇਖ ਕੇ ਸੀ ਰੁੱਤ ਮੀਆਂ। ਕੋਈ ਕਹੇ ਜਵਾਨ ਹੁਣ ਪੁੱਤ ਹੋਇਆ, ਨਸ਼ੇ ਇਸ਼ਕ ਦੇ ਕੀਤੜਾ ਧੁੱਤ ਮੀਆਂ। ਆਗੂ ਪਾਰਟੀ ਦੀ ਚਰਚਾ ਵਿੱਚ ਆਈ, ਛੋਟੀ ਜਾਪ ਰਹੀ ਹੀਰ ਦੀ ਭੈਣ ਮੀਆਂ। ਆਗੂ ਪਾਰਟੀ ਦੀ ਚਰਚਾ ਵਿੱਚ ਆਈ, ਛੋਟੀ ਜਾਪ ਰਹੀ ਹੀਰ ਦੀ ਭੈਣ ਮੀਆਂ। ਪੁੱਤ ਬੂਥਾ ਵੀ ਬਾਪ ਦਾ ਵੇਖਦਾ ਨਹੀਂ, ਵੇਖਣ ਦੇਣ ਨਸ਼ੀਲੇ ਨਹੀਂ ਨੈਣ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਖਬਰਸਾਰ ਪ੍ਰੋਗਰਾਮ ਦੇ ਵਿੱਚ ਦੱਸਿਆ ਕਿ ਉੱਥੇ ਜਿਹੜੀਆਂ ਖਬਰਾਂ ਆ ਉਹਨਾਂ ਦੇ ਪਿੱਛੇ ਸੱਚ ਕੀ ਹੁੰਦਾ। ਮੇਰੇ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।